ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ ਜੀ। ਮੇਰੇ ਵੱਲੋਂ ਵੀ ਸਭ ਸਰੋਤਿਆਂ ਨੂੰ, ਸਭ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਅੱਜ ਦਾ ਅਪਡੇਟ ਪਾਕਿਸਤਾਨ ਲੈ ਕੇ ਹਾਜ਼ਰ ਹਾਂ। ਜਦੋਂ ਅਮਰੀਕਾ ਦੇ ਵਿੱਚ 5 ਦਸੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 6 ਦਸੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਔਰ ਭਖਦੀਆਂ ਖਬਰਾਂ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਖਬਰਾਂ ਅਸੀਂ ਤੁਹਾਡੇ ਲਈ ਪੇਸ਼ ਕਰਨੇ ਆ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272-5200 4082725200। ਮਸੂਦ ਬਾਤ ਨੇ ਖਬਰਾਂ ਹਲੇ ਜੀ। ਫੌਜ ਦੇ ਇਤਲਾਵਾਂ ਦੇਣ ਵਾਲੇ ਮਹਿਕਮੇ ISPR ਦੇ ਪ੍ਰਧਾਨ ਨੇ ਨਾਮ ਲਿਓ ਬਗੈਰ ਕੱਲ ਇਮਰਾਨ ਖਾਨ ਦੇ ਖਿਲਾਫ ਸਖਤ ਬਿਆਨਬਾਜ਼ੀ ਕੀਤੀ ਹੈ ਤੇ ਬੈਰਿਸਟਰ ਗੌਹਰ ਨੇ ਆਖਿਆ ਕਿ ਕਿਸੇ ਮਹਿਕਮੇ ਦੇ ਪ੍ਰਧਾਨ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਜੀ ਬਿਲਕੁਲ। ਟਾਈਮਿੰਗ ਚੈੱਕ ਕਰੋ ਪਹਿਲਾਂ ਤੇ ਪਰਵੀਨ ਤੁਸੀਂ। ਇੱਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਮੁਖੀ ਨੂੰ ਮਰਤਬੇ ਦੇ ਉੱਤੇ ਰਹਿਣ ਵਾਸਤੇ ਇੱਕ ਗ੍ਰੀਨ ਚਿੱਟ ਜਿਹਨੂੰ ਨੋਟੀਫਿਕੇਸ਼ਨ ਕਿਹਾ ਜਾਂਦਾ ਉਹ ਦਿੱਤਾ ਜਾਂਦਾ। ਨੋਟੀਫਿਕੇਸ਼ਨ ਹੋ ਗਿਆ। ਉਸ ਤੋਂ ਬਾਅਦ ਐਸਾ ਬਿਆਨ, ਉਹ ਯਾਰ ਇੱਕ ਮਹਿਕਮੇ ਲਈ ਸਿਰਫ ਇੱਕ ਬੰਦਾ 25 ਕਰੋੜ ਚੋਂ ਏਡੀ ਸਿਰਪੀੜ ਬਣ ਚੁੱਕਿਆ ਆ ਕਿ ਤੁਸੀਂ ਕਹਿ ਰਹੇ ਜੇ ਇਹ ਜ਼ਹਿਨੀ ਮਰੀਜ਼ ਆ। ਇਮਰਾਨ ਖਾਨ ਲਿਆਵੇ ਆਪਣੇ ਬੱਚਿਆਂ ਨੂੰ ਇੱਥੇ ਪਾਕਿਸਤਾਨ, ਆਪਣੇ ਨਿਆਣੇ ਉੱਥੇ ਇੰਗਲੈਂਡ ਰੱਖੇ। ਕਿਹੜਾ ਆ ਜਿਹੜਾ ਆਪਣੇ ਨਿਆਣੇ ਨਹੀਂ ਰੱਖਦਾ? ਕਿ ਫੌਜੀਆਂ ਨੇ ਬਾਹਰ ਜਾਇਦਾਦਾਂ ਨਹੀਂ ਬਣਾਈਆਂ? ਹੁਣ ਇੱਕ ਲੰਮਾ ਚੈਪਟਰ ਆ, ਅਸੀਂ ਉਹਦੀ ਖਬਰ ਤੇ ਆਉਨੇ ਆ ਕਿ ਇਹ ਆਪਣੇ ਬੱਚਿਆਂ ਨੂੰ ਲਿਆਵੇ ਇੱਥੇ ਮਰਵਾਵੇ ਤੇ ਇਹ ਕਰੇ ਤੇ ਉਹ ਕਰੇ ਤੇ ਉਹਨਾਂ ਨੂੰ ਏਦਾਂ ਕਰੇ। ਇਹ ਭਾਰਤੀ ਸਪਾਂਸਰ ਹਰਕਤਾਂ ਕਰ ਰਿਹਾ ਹੈ, ਇਸਰਾਈਲੀ ਏਜੰਟ ਆ, ਇਹ ਜ਼ਹਿਨੀ ਮਰੀਜ਼ ਆ, ਇਹ ਖੁਦ ਨੂੰ ਸਮਝਦਾ ਕੀ ਹੈ? ਇਹ ਕੌਣ ਹੁੰਦਾ ਹੈ ਲੋਕਾਂ ਨੂੰ ਇਹ ਕਹਿਣ ਵਾਲਾ ਜਿਹੜੇ ਸਾਡੀ ਵਰਕਸ਼ਾਪ ਤੇ ਫੌਜ ਵੱਲੋਂ ਕਰਾਈ ਗਈ ਦੇ ਵਿੱਚ ਦਾ ਹਾਮੀ ਆ ਜਾਈਏ, ਜਮਾਤ ਦਾ ਬੰਦਾ ਆ ਜਾਏ ਕਿ ਉਹ ਗੱਦਾਰ ਆ? ਇਹ ਲੋਕਾਂ ਨੂੰ ਗੱਦਾਰੀ ਤੇ ਸਰਟੀਫਿਕੇਟ ਬਣ ਰਿਹਾ, ਇਹ ਤੇ ਆਪ ਗੱਦਾਰ ਆ। ਇਹ ਅਲਫਾਜ਼ ਨੇ ਮੇਜਰ ਜਨਰਲ ਅਹਿਮਦ ਸ਼ਰੀਫ ਦੇ, DG ਡਾਇਰੈਕਟਰ ਜਨਰਲ ISPR। ਔਰ ਇਸ ਇੱਕ ਬੰਦੇ ਨੇ ਮੁਲਕ ਦੇ ਵਿੱਚ ਇੰਤਸ਼ਾਰ ਖਿਲਾ ਰਿਹਾ, ਇਹਨੇ ਇਹ ਕਰ ਦਿੱਤਾ, ਇਹਨੇ ਉਹ ਕਰ ਦਿੱਤਾ। ਇੱਕ ਬੰਦੇ ਨੇ ਇਹ ਸੋਚ ਹੈ ਜਿਹੜੀ ਲੋਕਾਂ ਦੀ, ਇਹ ਜਾਗਰੂਕਤਾ ਹੈ ਜਿਹੜੀ ਲੋਕਾਂ 'ਚ ਆਈ, ਕਿਹਦੇ ਤੋਂ ਆਈ? ਉਹਦੇ ਤੋਂ। ਤੁਹਾਡੀ ਹਮਾਇਤ ਕਿਉਂ ਨਹੀਂ? ਤੁਹਾਡੇ ਨਾਲ ਨਫ਼ਰਤ ਕਿਉਂ ਆ? ਇਹ ਸਵਾਲ ਨੇ। ਪਰ ਇਹ ਜਿਹੜੀ ਗਰਮਾ ਗਰਮ ਇਹ ਪ੍ਰੈਸ ਕਾਨਫਰੰਸ ਹੈ ਵਾਕਈ ਸ਼ੋਭਾ ਨਹੀਂ ਦਿੰਦੀ। ਔਰ ਬੈਰਿਸਟਰ ਗੌਹਰ ਹੋਣਾ ਨੇ ਆਖਿਆ ਕਿ ਇਹ ਜਿੰਨੇ ਇੱਕ ਮਹਿਕਮੇ ਦੇ ਸਪੋਕਸ ਪਰਸਨ ਦੇ ਤੌਰ ਤੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ, ਇਹ ਜ਼ੇਬ ਨਹੀਂ ਸੀਗੀਆਂ ਦਿੰਦੀਆਂ। ਕਿਸੇ ਨੂੰ ਜ਼ਹਿਨੀ ਮਰੀਜ਼ ਕਹਿਣਾ, ਉਹਦੀ ਗੱਲ ਸੁਣਨਾ ਨਾ, ਉਹਨੂੰ ਇਨਸਾਫ ਨਾ ਦੇਣਾ, ਉਹਦੇ ਨਾਲ ਧੱਕਾ ਰੱਖਣਾ, ਇਹਦੇ ਬਾਵਜੂਦ ਲੋਕ ਉਹਨੂੰ ਨਾ ਇਨਸਾਫੀ ਕਹਿਣ, ਉਹਦੇ ਉੱਤੇ ਗੋਲੀ ਦੇ ਨਾਲ, ਜੇਲ੍ਹ ਦੇ ਨਾਲ, ਸਜ਼ਾ ਦੇ ਨਾਲ, ਜੁਰਮਾਨੇ ਦੇ ਨਾਲ, ਚੁੱਕ ਲੈਣ ਦੇ ਨਾਲ ਕੋਈ ਰੋਕ ਨਹੀਂ ਆ ਰਹੀ। ਤੇ ਇਹ ਹੈ। ਫਿਰ ਨਾਲ ਹੀ ਉਹਨਾਂ ਨੇ ਆਖਿਆ ਕਿ ਜੀ ਇਹ ਜੇਲ੍ਹ 'ਚ ਬੈਠਾ ਬਾਰ-ਬਾਰ ਜਿਹੜੇ ਹਵਾਲੇ ਦਿੰਦਾ ਹੈ ਪਾਕਿਸਤਾਨ ਦੇ ਸਭ ਤੋਂ ਵੱਡੇ ਗਦਾਰ ਸ਼ੇਖ ਮੁਜੀਬ, ਉਹਨਾਂ ਦਾ ਮੁਰਾਦ ਆ ਹਸੀਨਾ ਵਾਜਦ ਦੇ ਪਿਓ ਵੱਲ, ਜਿਹਨੇ ਬੰਗਲਾਦੇਸ਼ ਬਣਾਉਣ ਦੇ ਵਿੱਚ ਪਾਕਿਸਤਾਨ ਤੋਂ ਵੱਖਰਿਆਂ ਹੋਣ ਦੇ ਵਿੱਚ ਪੂਰਾ ਕਿਰਦਾਰ ਅਦਾ ਕੀਤਾ ਸੀਗਾ। ਇਹ ਬਾਰ-ਬਾਰ ਉਹਦੀਆਂ ਮਿਸਾਲਾਂ ਦਿੰਦਾ ਆ। ਇਹ ਇਸ ਤਰ੍ਹਾਂ ਕਰ ਸਕਦਾ। ਇਹ ਧਮਕੀਆਂ ਸਨ, ਖੁੱਲੀਆਂ ਇਹ ਗੱਲਾਂ ਸਨ। ਉਸ ਤੋਂ ਬਾਅਦ ਫੈਸਲ ਵਾਡਾ ਦਾ ਬਿਆਨ ਆ ਗਿਆ ਕਿ ਜੀ ਹੁਣ ਰਿਆਸਤ ਨੇ ਬਿਲਕੁਲ ਸਾਫ਼ ਦੱਸ ਦਿੱਤਾ ਹੈ ਕਿ ਪਾਕਿਸਤਾਨੀ ਫੌਜ ਦੇ ਖਿਲਾਫ ਔਰ ਪਾਕਿਸਤਾਨੀ ਫੌਜ ਦੇ ਪ੍ਰਧਾਨ ਦੇ ਖਿਲਾਫ ਕਿਸੇ ਨੇ ਕੋਈ ਬਕਵਾਸ ਕੀਤੀ, ਲਫ਼ਜ਼ ਵਰਤਿਆ ਬਕਵਾਸ ਕੀਤੀ, ਤੇ ਉਹ ਬਿਲਕੁਲ ਬਰਦਾਸ਼ਤ ਆ ਜਿਹੜੀ ਉਹ ਨਹੀਂ ਕੀਤੀ ਜਾਏਗੀ। ਫਿਰ ਜਿਹੜੇ ਦੋ ਬੰਦੇ ਇੰਗਲੈਂਡ ਕੋਲੋਂ ਰਹਿਣ ਲਈ ਆਪਣਾ ਆਦਰ ਰਾਜਾ ਔਰ ਸ਼ਹਿਜ਼ਾਦ ਅਕਬਰ, ਇਹਨਾਂ ਦੇ ਬਾਰੇ ਜਦੋਂ ਹੋਈ ਤੇ ਇਹ ਤਸਵੀਰ ਕਿਉਂ ਮੀਡੀਆ ਤੇ ਚਲਾਤੀ? ਤੁਸੀਂ ਡਿਸਪਲੇ ਤੇ ਕਿਤੇ ਆਈ ਹੋਏਗੀ। ਪੱਤਰਕਾਰ ਸਵਾਲ ਪੁੱਛਿਆ, ਮੈਂ ਇਸ ਸ਼ਖਸ ਦੀ ਸ਼ਕਲ ਨਹੀਂ ਵੇਖਣਾ ਚਾਹੁੰਦਾ। ਮੈਂ ਇਹ ਇਸ ਤਰ੍ਹਾਂ ਹੁੰਦੀਆਂ ਗੱਲਾਂ? ਕਦੀ ਵੈਰੀਆਂ ਬਾਰੇ ਵੀ ਏਦਾਂ ਬਿਆਨ ਦਿੱਤੇ? ਇੰਡੀਆ ਦੇ ਨਾਲ ਲੜਾਈ ਹੋਈ ਮਈ 'ਚ, ਉਦੋਂ ਵੀ ਇਹੋ ਜਿਹੇ ਗਰਮਾ ਗਰਮ ਬਿਆਨ ਦਿੱਤੇ ਸਨ। ਤੇ ਇਹ ਲੜਾਈ ਕਿਹਦੇ ਨਾਲ ਆ? ਇਮਰਾਨ ਖਾਨ ਨਾਲ ਆ ਕਿ ਮੈਨੂੰ ਤਾਂ ਲੱਗ ਰਿਹਾ ਕਿ ਭਾਰਤ ਨਾਲੋਂ ਵੱਡਾ ਦੁਸ਼ਮਣ ਲੱਗਣ ਡਿਆ ਪਿਆ ਆ ਇਮਰਾਨ ਖਾਨ। ਸੋ ਇਹੋ ਜਿਹੇ ਮਾਮਲੇ ਕੱਲ ਸਾਹਮਣੇ ਆਏ ਨੇ। ਔਰ ਯਾਦ ਰੱਖੋ ਕਿ ਪਾਕਿਸਤਾਨ 'ਚ ਇਸ ਤੋਂ ਪਹਿਲਾਂ ਫੌਜ ਨੇ ਕਿਸੇ ਦੇ ਬਾਰੇ ਕਦੀ ਇਹੋ ਜਿਹੇ ਨਫ਼ਰਤ ਵਾਲੇ ਬਿਆਨ ਜਿਹੜੇ ਉਹ ਨਹੀਂ ਪਬਲਿਕਲੀ ਦਿੱਤੇ। ਇਹ ਪਹਿਲਾ ਮੌਕਾ ਜੀ ਪਾਕਿਸਤਾਨ ਦੀ ਹਿਸਟਰੀ 'ਚ ਕਿ ਇਮਰਾਨ ਖਾਨ ਆ ਜਿਹੜਾ ਉਹਦੇ ਤੋਂ ਇੰਨੇ ਤੜਫੇ ਬੈਠੇ। ਬਲੋਚਿਸਤਾਨ ਨੂੰ ਲੱਗਦੇ ਅਫਗਾਨ ਬਾਰਡਰ ਤੇ ਅਚਾਨਕ ਲੜਾਈ ਦੀਆਂ ਇਤਲਾਵਾਂ ਨੇ। ਮਸੂਦ ਕੀ ਜਾਣਕਾਰੀ ਹੈ ਇਸ ਬਾਰੇ? ਜੀ ਚਮਨ ਦਾ ਜਿਹੜਾ ਵੇਸ਼ ਤੇ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਹੈ ਉਹਦੇ ਉੱਤੇ ਕਹਿੰਦੇ ਨੇ ਕਿ ਦੋ ਟਿਕਾਣੇ ਨੇ ਜਿਹੜੇ, ਯਾਨੀ ਚਮਨ ਔਰ ਵੇਸ਼, ਇਹਦੇ ਤੇ ਲੜਾਈ ਹੋਈ। ਪਹਿਲੇ ਮੈਂ ਇਹ ਦੱਸਦਾ ਜਾਵਾਂ ਕਿ ਚਮਨ ਦਾ ਅਫਗਾਨਿਸਤਾਨ ਦੇ ਨਾਲ ਬਲੋਚਿਸਤਾਨ ਵਾਲੇ ਪਾਸਿਓਂ ਇਹ ਬਾਰਡਰ ਲੱਗਦਾ ਜਿਹੜਾ ਕੰਧਾਰ ਤੋਂ ਨੇੜੇ ਪੈਂਦਾ, ਤੇ ਜਿਹੜਾ ਸੂਬਾ KPK ਤੋਂ ਲੱਗਦਾ ਹੈ ਅਫਗਾਨਿਸਤਾਨ ਦੇ ਨਾਲ ਉਹ ਕਾਬਲ ਤੋਂ ਨੇੜੇ ਪੈਂਦਾ ਹੈ। ਸੋ ਇਸ ਪਾਸੇ ਕਹਿੰਦੇ ਨੇ ਕਿ ਬਾਦੀਨੀ ਸਰਹੱਦ ਦੇ ਉੱਤੇ ਇਹ ਮਾਮਲਾ ਜਿਹੜਾ ਇਹ ਹੋਇਆ। ਫਾਇਰਿੰਗ ਸ਼ੁਰੂ ਹੋਈ ਦੋਵੇਂ ਪਾਸਿਓਂ, ਲਗਾਤਾਰ ਤਗੜੀ ਫਾਇਰਿੰਗ ਹੈ ਜਿਹੜੀ ਉਹ ਅੱਧ ਰਾਤ ਤੱਕ ਚੱਲਦੀ ਰਹੀ। ਔਰ ਉਸ ਤੋਂ ਬਾਅਦ ਬਾਦੀਨੀ ਹੈ ਜਿਹੜਾ ਉੱਥੇ ਕਹਿੰਦੇ ਨੇ ਕੁਛ ਥਾਵਾਂ ਤੋਂ ਇਤਲਾਵਾਂ ਲੱਭ ਰਹੀਆਂ ਕਿ ਫਾਇਰਿੰਗ ਰੁਕ ਪਈ, ਪਰ ਵੱਡੀ ਗਿਣਤੀ 'ਚ ਅਫਗਾਨਿਸਤਾਨ ਵਾਲੇ ਪਾਸੇ ਔਰ ਪਾਕਿਸਤਾਨ ਵਾਲੇ ਪਾਸੇ ਜਾਨੀ ਨੁਕਸਾਨ ਦੀਆਂ ਇਤਲਾਵਾਂ।
ਹੁਣ ਪਾਕਿਸਤਾਨ 'ਚ ਦਿਨ ਚੜ੍ਹਿਆ, ਖਬਰਾਂ ਸਾਹਮਣੇ ਆਉਣਗੀਆਂ ਕੀ ਮਾਮਲਾ ਬਣਿਆ ਆ। ਹਜੇ ਤੱਕ ਕਹਿੰਦੇ ਨੇ ਕਿ 2 ਥਾਂ ਤੇ ਇਹ ਲੜਾਈ ਹੈ ਜਿਹੜੀ ਇਹ ਹੋਈ ਸੀਗੀ। ਇਹ ਸਰਹੱਦ ਦੀ ਕ੍ਰਾਸਿੰਗ ਹੈ ਜਿਹੜੀ ਬਲੋਚਿਸਤਾਨ ਦੇ ਨਾਲ, ਕੰਧਾਰ ਦੇ ਨਾਲ ਜੁੜਦੀ। ਜਿੱਦਾਂ ਮੈਂ ਪਹਿਲੇ ਦੱਸਿਆ, ਭਾਰੀ ਹਥਿਆਰ ਨੇ ਜਿਹੜੇ ਉਹ ਅਫਗਾਨਿਸਤਾਨ ਵਾਲੇ ਪਾਸੇ ਵੀ ਵਰਤੇ ਗਏ ਨੇ ਔਰ ਪਾਕਿਸਤਾਨ ਵਾਲੇ ਪਾਸੇ ਵੀ ਵਰਤੇ ਗਏ ਨੇ। ਮੁਕਾਮੀ ਲੋਕ ਨੇ ਜਿਹੜੇ ਇਹਨਾਂ ਬਾਰਡਰਾਂ ਦੇ, ਇਹਨਾਂ ਸਰਹੱਦਾਂ ਦੇ ਲਾਗੇ ਰਹਿੰਦੇ ਨੇ, ਉਹ ਆਪਣੇ ਘਰ-ਬਾਰ ਛੱਡ ਕੇ ਦੂਸਰੇ ਪਾਸੇ ਚਲੇ ਗਏ ਨੇ। ਇਹਨਾਂ ਉੱਥੇ ਕਹਿ ਲਵੋ ਕਿ ਵੱਡੀ ਗਿਣਤੀ ਦੇ ਵਿੱਚ ਜਾਂ ਏਡੀਆਂ ਸਖਤ ਖੌਫਨਾਕ ਝੜਪਾਂ ਨੇ ਜਿਹੜੀਆਂ ਉਹ ਹੋਈਆਂ ਜੀ। ਪਾਕਿਸਤਾਨ ਸਮੇਤ 8 ਮੁਸਲਮਾਨ ਮੁਲਕਾਂ ਨੇ ਗਾਜ਼ਾ ਵਾਸੀਆਂ ਨੂੰ ਧੱਕੇ ਨਾਲ ਮਿਸਰ ਬਦਰ ਕਰਨ ਦੀਆਂ ਕੋਸ਼ਿਸ਼ਾਂ ਤੇ ਚਿੰਤਾ ਜ਼ਾਹਰ ਕੀਤੀ ਹੈ। ਜੇ ਖਬਰ ਹੈ ਜਿਹੜੀ ਇਹ ਸਊਦੀ ਅਰਬ ਵੱਲੋਂ ਉੱਠੀ, ਪਾਕਿਸਤਾਨ ਨੇ ਸਾਥ ਦਿੱਤਾ, ਮਿਸਰ ਨਾਲ ਖਲੋਤਾ, ਉਰਦਨ ਜਿਹੜਾ ਉਹਨੇ ਵੀ ਆਖਿਆ ਧੱਕਾ ਆ, ਜਿਹੜਾ ਯੂਨਾਈਟਿਡ ਅਰਬ ਐਮੀਰੇਟਸ ਆ ਉਹਨੇ ਵੀ ਆਖਿਆ, ਤੁਰਕੀਆ, ਇੰਡੋਨੇਸ਼ੀਆ ਔਰ ਕਤਰ, ਇਹਨਾਂ ਨੇ ਇਸਰਾਈਲ ਵੱਲੋਂ ਜਿਹੜੇ ਬਿਆਨ ਸਾਹਮਣੇ ਆਏ ਨੇ ਨਾ ਕਿ ਇਹ ਗਾਜ਼ਾ ਵਾਸੀ ਜਿੰਨੇ ਨੇ ਇਹਨਾਂ ਸਾਰਿਆਂ ਨੂੰ ਅਸੀਂ ਮਿਸਰ ਬਦਰ ਕਰਨ ਲੱਗੇ, ਯਾਨੀ ਉਹ ਆਪਣਾ ਕੀਤਾ ਉਹ ਸਭ ਕੁਝ, ਜਿੱਥੇ ਉਹ ਮਰ ਗਏ ਲਾਸ਼ਾਂ, ਜਿੱਥੇ ਉਹ ਨਸਲਾਂ ਵਧੀ, ਉਹਨਾਂ ਨੇ ਖੂਨ ਆਪਣਾ ਦੇ ਦਿੱਤਾ, ਉਹਨਾਂ ਨੂੰ ਹੁਣ ਉੱਥੇ ਰਹਿਣ ਨਹੀਂ ਦਿੱਤਾ ਜਾਏਗਾ। ਇਹ ਕਿਸ ਕਿਸਮ ਦਾ ਅਮਨ ਸਮਝੌਤਾ ਹੋਇਆ, ਇਹਦੇ ਤੇ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ। ਇਹਨਾਂ ਮੁਲਕਾਂ ਨੇ ਜਿਹਨਾਂ ਨੇ ਉਹਨਾਂ ਸਮਝੌਤਿਆਂ ਦੇ ਉੱਤੇ ਦਸਤਖਤ ਕੀਤੇ ਉਹ ਹੁਣ ਸਾਹਮਣੇ ਆਏ ਔਰ ਉਹਨਾਂ ਨੇ ਆਖਿਆ ਕਿ ਇਹੋ ਜਿਹੇ ਬਿਆਨ ਨੇ ਜਿਹੜੇ ਨਾਕਾਬਲੇ ਕਬੂਲ ਨੇ, ਸਾਨੂੰ ਇਹਦੇ ਉੱਤੇ ਚਿੰਤਾ ਹੈ। ਮੈਂ ਫਿਰ ਮੁਲਕ ਦੁਹਰਾ ਦੇਣਾ ਹੈ, ਪਾਕਿਸਤਾਨ ਹੈ, सऊदी अरेबिया है, इजिप्ट यानी मिस्र है, उर्दन है, यूनाइटेड अरब एमिरेट्स है, इंडोनेशिया है, तुर्किया और कतर, ਇਹ ਸਾਰੇ ਮੁਲਕ ਨੇ ਜਿਹੜੇ ਇਹਨਾਂ ਨੇ ਇਹ ਚਿੰਤਾ ਜ਼ਾਹਰ ਕੀਤੀ ਔਰ ਇਹਨਾਂ ਨੇ ਆਖਿਆ ਕਿ ਇਹੋ ਜਿਹਾ ਕੋਈ ਬਿਆਨ ਹੈ ਜਿਹੜਾ ਉਹਨੂੰ ਅਸੀਂ ਕਬੂਲ ਨਹੀਂ ਕਰਾਂਗੇ ਜੇ ਉਹ ਪ੍ਰੈਕਟੀਕਲੀ ਹੋਏਗਾ। ਨਾਲ ਹੀ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਜਿਹੜਾ ਮਨਸੂਬਾ ਸੀਗਾ ਉਹ ਕਹਿੰਦੇ ਨੇ ਕਿ ਇਹਦੇ ਉੱਤੇ ਅਮਲ ਜ਼ਰੂਰੀ ਹੈ। ਯਾਦ ਰਵੇ ਕਿ ਇਹ ਮਾਮਲਾ ਉਦੋਂ ਉਠਾਇਆ ਜਦੋਂ ਡੋਨਲਡ ਟਰੰਪ ਹੋਣਾ ਨੇ ਇਸਰਾਈਲੀ ਪ੍ਰਧਾਨ ਨੂੰ ਫੋਨ ਕੀਤਾ। ਉਹਨਾਂ ਨੇ ਆਖਿਆ ਕਿ ਜਦੋਂ ਹਮਾਸ ਨੂੰ ਮੁਸੱਲਾ ਕਰਨ ਦਾ ਕੰਮ, ਗੈਰ ਮੁਸੱਲਾ ਕਰਨ ਦਾ, ਹਥਿਆਰ ਸੁੱਟਣ ਦਾ ਕੰਮ ਹੈ ਤੇ ਤੂੰ ਉਹਨਾਂ ਨੂੰ ਹਥਿਆਰ ਕਿਉਂ ਨਹੀਂ ਸੁੱਟਣ ਦੇਣ ਡਿਆ? ਕਿਉਂਕਿ ਹਮਾਸ ਵਾਲੇ ਕਹਿੰਦੇ ਨੇ ਕਿ ਜਿਹੜਾ ਸਮਝੌਤਾ ਹੋਇਆ ਸੀਗਾ ਉਹਦੇ ਮੁਤਾਬਿਕ ਸਾਨੂੰ ਹਥਿਆਰ ਪਾਉਣ ਦਾ ਇਹਨਾਂ ਨੇ ਮੌਕਾ ਹੀ ਨਹੀਂ ਦਿੱਤਾ। ਅੱਗੋਂ ਇਸਰਾਈਲੀ ਪ੍ਰਾਈਮ ਮਿਨਿਸਟਰ ਦਾ ਇਹ ਆਖਣਾ ਇਹ ਖਤਰਨਾਕ ਲੋਕ ਨੇ, ਅਸੀਂ ਇਹਨਾਂ ਦਾ ਸਫਾਇਆ ਕਰਨਾ ਚਾਹੁੰਦੇ। ਇਹੋ ਜਿਹਾ ਤਾਂ ਕੋਈ ਮਾਮਲਾ ਜਿਹੜਾ ਸਮਝੌਤੇ ਦਾ ਹਿੱਸਾ ਨਹੀਂ ਸੀਗਾ। ਉਸ ਤੋਂ ਬਾਅਦ ਇਹੋ ਜਿਹੇ ਬਿਆਨ ਕਿ ਗਾਜ਼ਾ ਜਿਹੜਾ ਇਹਦਾ ਮੁਕੰਮਲ ਕੰਟਰੋਲ ਅਸੀਂ ਸਾਂਭ ਲੈਣਾ, ਅਸੀਂ ਖੋਹ ਲੈਣਾ ਹੈ, ਅਸੀਂ ਇੱਥੇ ਰਹਿਣ ਨਹੀਂ ਦੇਣਾ। ਉਹਦੇ ਤੋਂ ਬਾਅਦ ਫਿਰ ਇਸਲਾਮੀ ਮੁਲਕਾਂ ਦੀ ਚਿੰਤਾ ਜਾਗੀ, ਜਿਹਦੇ ਚ ਪਾਕਿਸਤਾਨ ਨੇ ਵੀ ਆਖਿਆ ਕਿ ਅਸੀਂ ਜੀ ਬਿਲਕੁਲ ਇਸ ਕੰਮ ਦੀ ਹਮਾਇਤ ਨਹੀਂ ਕਰਦੇ, ਇਹਦੀ ਨਿੰਦਿਆ ਕਰਨੇ ਆ ਔਰ ਇਹੋ ਜਿਹੇ ਬਿਆਨ ਕਾਬਲੇ ਕਬੂਲ ਨਹੀਂ ਗੇ। ਫੈਡਰਲ ਮਿਨਿਸਟਰ ਮੋਹਸਿਨ ਨਕਵੀ ਦਾ ਆਖਣਾ ਹੈ ਕਿ ਜਾਲੀ ਵੀਜ਼ਿਆਂ ਦਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਕ੍ਰੈਕਡਾਊਨ ਕਰਨ ਜਾ ਰਹੇ। ਅਸਲ ਦੇ ਵਿੱਚ ਰੋਲਾ ਆ ਲੋਕਾਂ ਨੂੰ ਆਫਲੋਡ 에ਅਰਪੋਰਟਾਂ ਤੋਂ ਕਰਨ ਦਾ। ਇਹ ਲੋਕਾਂ ਦੇ ਖਿਲਾਫ ਕ੍ਰੈਕਡਾਊਨ ਕਰਨ ਤੋਂ ਡਕਿਆ ਕਿੰਨੇ ਹੈ? ਇਹ ਦੱਸਣ ਡੇ ਜੇ ਕਿ ਇਜਾਜ਼ਤ ਲੈਣ ਡੇ ਜੇ? ਪਹਿਲੀ ਗੱਲ ਤੇ ਇਹ ਹੈ ਕੰਮ ਕਿ ਗੈਰ ਕਾਨੂੰਨੀ ਹੋਣ ਡਿਆ, ਰਿਆਸਤ ਦਾ ਕੰਮ ਉਹਨੂੰ ਰੋਕਣਾ। ਇਹ ਮਾਮਲਾ ਜਿਹੜਾ ਜੁਮੇ ਵਾਲੇ ਦਿਨ ਉਹਨਾਂ ਨੇ ਆਖਿਆ ਕਿ ਜਾਲੀ ਵੀਜ਼ਿਆਂ ਦੇ ਧੰਦਿਆਂ ਦੇ ਵਿੱਚ ਜਿਹੜੇ ਲੋਕ ਰੁੱਝੇ ਨੇ ਉਹਨਾਂ ਦੇ ਨਾਲ ਅਸੀਂ ਜੀ ਇਹ ਕਰਨ ਲੱਗੇ, ਉਹ ਕਰਨ ਲੱਗੇ। ਓਵਰਸੀਜ਼ ਪਾਕਿਸਤਾਨੀਆਂ ਦੇ ਜਿਹੜੇ ਮਿਨਿਸਟਰ ਨੇ ਚੌਧਰੀ ਸਾਲਕ ਹੁਸੈਨ, ਉਹ ਵੀ ਇਸ ਇਕੱਠ ਦਾ ਹਿੱਸਾ ਸਨ ਕਿ ਜੀ ਹੁਣ ਅਸੀਂ ਬਿਲਕੁਲ ਇਹ ਸਫਾਇਆ ਕਰ ਦੇਣਾ। ਅਡਿਕਣ ਡਈ ਇਹ ਪਬਲਿਕ ਕਦੋਂ ਤੁਸੀਂ ਸਫਾਇਆ ਕਰਦੇ ਜੇ। ਲਾਹੌਰ ਸਮੇਤ ਜਿੰਨੇ ਵੱਡੇ 에ਅਰਪੋਰਟ ਨੇ ਉਹਨਾਂ ਦੇ ਉੱਤੇ ਜਿਹੜੇ ਸਫਰੀ ਕਾਗਜ਼ ਪੱਤਰ ਨੇ, ਵੀਜ਼ਾ ਹੈ, ਬਾਕੀ ਸਾਰੇ ਮਾਮਲੇ ਹੈ, ਵੀਜ਼ਾ ਕੈਟਾਗਰੀ ਦੇ ਮੁਤਾਬਿਕ ਬਾਕੀ ਕਾਗਜ਼ ਨੇ ਕਿ ਤੁਸੀਂ ਕੰਮ ਕਰਨ ਚੱਲੇ ਜੇ ਤੇ ਉਹਦੇ ਲਈ ਹੋਰ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ। ਉਹਨਾਂ ਤੋਂ ਬਾਅਦ ਵੀ ਸ਼ਹਿਰੀਆਂ ਨੂੰ ਆਫਲੋਡ ਕਰਨ ਦੇ ਮਾਮਲੇ ਦੇ ਉੱਤੇ ਕਹਿੰਦੇ ਨੇ ਕਿ ਵਾਵਾ ਇਸ ਇਕੱਠ ਦੇ ਵਿੱਚ ਖੱਪ ਪਈ ਹੈ ਔਰ FIA ਦਾ ਮਹਿਕਮਾ ਹੈ ਜਿਹੜਾ ਉਹਦੇ ਕੋਲੋਂ ਬਕਾਇਦਾ ਵਜ਼ਾਹਤ, ਐਕਸਪਲੇਨੇਸ਼ਨ ਕਾਲ ਕਰ ਦਿੱਤੀ ਗਈ ਕਿ ਵੀ ਜਵਾਬ ਦੇ ਇਹ ਕਿਉਂ ਹੋਣ ਡਿਆ, ਮੁਸਾਫਰਾਂ ਨੂੰ ਕਿਉਂ ਰੋਕਿਆ ਜਾ ਰਿਹਾ। ਹਾਂ, ਜਿਹੜੇ ਸ਼ੱਕ ਸ਼ੁਬੇ ਵਾਲੇ ਨੇ, ਹਰ ਬੰਦੇ ਨੂੰ ਤੁਸੀਂ ਸ਼ੱਕ ਸ਼ੁਬੇ ਦੇ ਕਰਨ ਦੇ ਜੇ। ਜਿਹੜੀਆਂ ਸ਼ਿਕਾਇਤਾਂ ਸਾਹਮਣੇ ਆਉਣ ਡੀਆਂ ਲੋਕ ਪ੍ਰੂਫ ਦੇਣ ਦੇ ਨੇ, ਪ੍ਰੂਫ ਜਦੋਂ ਸਾਹਮਣੇ ਆਉਂਦੇ ਨੇ ਫਿਰ ਰਿਸ਼ਵਤ ਦੀਆਂ ਖਬਰਾਂ ਸਾਹਮਣੇ ਆਉਂਦੀਆਂ। ਜਿਹੜੀ ਰਿਸ਼ਵਤ ਦੀ ਪੋਸਟ ਪੈਂਦੀ ਜੇ ਤੁਸੀਂ ਕਹਿੰਦੇ ਜੀ ਅਸੀਂ ਸੋਸ਼ਲ ਮੀਡੀਆ ਦੇ ਇਹਨਾਂ ਗਰੁੱਪਾਂ ਦਾ ਸਫਾਇਆ ਕਰ ਦੇਣਾ, ਇਹਨਾਂ ਦੇ ਐਡਮਿਨਸ ਨੂੰ ਗ੍ਰਿਫਤਾਰ ਕਰ ਲੈਣਾ, ਅਸੀਂ ਇਹ ਕਰ ਦੇਣਾ ਆ। ਖਰਾਬੀਆਂ ਨੇ ਜਿਹੜੀਆਂ ਉਹ ਦੂਰ ਕਰੋ ਨਾ, ਲੋਕਾਂ ਲਈ ਸਹੂਲਤਾਂ ਬਣਾਉਣ ਦੇ ਜੇ ਜਾਂ ਰੁਕਾਵਟਾਂ ਖੜੀਆਂ ਕਰਨ ਦੇ ਜੇ। ਪਹਿਲਾਂ ਤੇ ਇਹ ਸਿਆਸੀ ਬਿਆਨਾਂ ਤੋਂ ਔਰ ਇਹਨਾਂ ਫੈਸਲਿਆਂ ਤੋਂ ਇਹ ਹੀ ਨਹੀਂ ਸਮਝ ਆਉਣ ਡਈ ਕਿ ਆਇਆ ਲੋਕਾਂ ਦਾ ਭਲਾ ਕਰਨ ਜਾ ਰਹੇ ਨੇ ਜਾਂ ਲੋਕੀ ਜਿਨ੍ਹਾਂ ਦੇ ਦੁਆਰੇ ਪਹਿਲਾਂ ਤੋਂ ਸ਼ਿਕੰਜਾ ਕੱਸਿਆ ਆ ਉਹਨਾਂ ਨੂੰ ਹੋਰ ਰਗੜਾ ਦੇਣ ਜਾ ਰਹੇ ਨੇ। ਬਹਰਹਾਲ ਇਹ ਹੁਣ ਸਾਹਮਣੇ ਆਇਆ ਕਿ ਜੀ ਅਸੀਂ ਜਾਲੀ ਵੀਜ਼ੇ ਦੇ ਧੰਦੇ ਦੇ ਵਿੱਚ ਜਿਹੜੇ ਲੋਕ ਰੁੱਝੇ ਨੇ, ਠੀਕ ਹੈ, ਬਿਲਕੁਲ ਬਹੁਤ ਸੋਹਣਾ ਬਿਆਨ ਆ, ਬਹੁਤ ਸੋਹਣੀ ਗੱਲ ਆ ਔਰ ਪ੍ਰੈਕਟੀਕਲ ਹੋਵੇ ਤੇ ਉਸ ਤੋਂ ਵੀ ਸੋਹਣੀ ਗੱਲ ਹੈ। ਪਰ ਜਿਨ੍ਹਾਂ ਨੂੰ ਆਫਲੋਡ ਕਰਨ ਜਾ ਰਿਹਾ ਆ ਉਸ ਮਸਲੇ ਨੂੰ ਸੈਕੰਡਰੀ ਜਾਂ ਕਹਿ ਲਵੋ ਕਿ ਮਿਡਲ ਕਿਉਂ ਕਰ ਦਿੱਤਾ ਜਾਂਦਾ ਆ। ਪ੍ਰਾਇਮਰੀ ਇਸ਼ੂ ਕੋਈ ਫਰੇਮ ਕਰਕੇ ਜਿਹੜਾ ਐਕਚੁਅਲ ਪ੍ਰਾਇਮਰੀ ਹੋਣਾ ਚਾਹੀਦਾ ਕਿ ਜੀ ਅਸੀਂ ਇਨਵੈਸਟੀਗੇਟ ਕਰਨੇ, ਕੋਈ ਇੱਕ ਇਨਵੈਸਟੀਗੇਸ਼ਨ ਹੋਈ ਹੋਏ, ਕੋਈ ਇੱਕ ਪੁੱਛ ਪਰਤੀਤ ਜਿਹੜੀ ਹੋਈ ਹੋਏ, ਕੋਈ ਇੱਕ ਸਰਕਾਰੀ ਜ਼ਿੰਮੇਦਾਰ ਜਿਨ੍ਹਾਂ ਨੇ ਆਫਲੋਡ ਕੀਤੇ ਹੁਣ, ਜਾਇਜ਼ ਮੁਸਾਫਰ ਜਿਨ੍ਹਾਂ ਕੋਲ ਸਭ ਕੁਝ ਪੂਰਾ ਹੋਏ, ਉਹਨਾਂ ਦੇ ਖਿਲਾਫ ਕੀਤੀ ਹੋਏ, ਕਿਸੇ ਨੂੰ ਸਸਪੈਂਡ ਕੀਤਾ ਹੋਇਆ, ਕਿਸੇ ਨੂੰ ਕੋਈ ਮਿਸਾਲ ਹੋਵੇ। ਨਹੀਂ, ਖੁੱਲੀ ਛੁੱਟੀ ਦਿੱਤੀ ਹੈ ਔਰ ਇਖਤਿਆਰਾਂ ਦੇ ਇਖਤਿਆਰ ਦਿੱਤੇ ਜਾ ਰਹੇ ਨੇ ਕਿ ਪਾਕਿਸਤਾਨ ਤੋਂ ਬਾਹਰ ਜਿਹੜੇ ਵੀ ਬੰਦੇ ਨੇ ਜਾਣੇ ਆ ਉਹ ਪਹਿਲਾਂ 18ਵੇਂ ਗ੍ਰੇਡ ਤੇ FIA ਦੇ ਅਫਸਰ ਨੂੰ ਇੰਟਰਵਿਊ ਦੇਗਾ। ਜੇ ਉਹ ਅਫਸਰ ਮੁਤਮਈਨ ਹੋਏਗਾ ਤਾਂ ਫਿਰ ਉਹਨੂੰ ਜਹਾਜ਼ 'ਚ ਬਹਿਣ ਦੀ ਇਜਾਜ਼ਤ ਹੋਏਗੀ। ਇਹ ਤੇ ਅਜੀਬ ਨਾਕੇ ਨੇ ਜਿਹੜੇ ਲਾਏ ਔਰ ਇਹਨਾਂ ਦਾ ਮਕਸਦ ਸਿਰਫ ਇਹ ਹੈ ਕੋਈ ਜਹਾਜ਼ 'ਚ ਬਹਿ ਕੇ ਇੱਥੋਂ ਨਿਕਲ ਨਾ ਜਾਏ। ਅਮਰੀਕਾ ਦੇ 44 ਡੈਮੋਕ੍ਰੇਟਸ ਨੇ ਮਾਰਕੋ ਰੂਬੀਓ ਨੂੰ ਖਤ ਲਿਖ ਕੇ ਆਖਿਆ ਕਿ ਪਾਕਿਸਤਾਨ 'ਚ ਜਿੱਦਾਂ ਲੋਕਾਂ ਦੇ ਹੱਕ ਮਿੱਦੇ ਜਾ ਰਹੇ ਨੇ, ਪਾਕਿਸਤਾਨੀ ਜ਼ਿੰਮੇਦਾਰਾਂ ਤੇ ਕੁਝ ਪਾਬੰਦੀਆਂ ਲਾਈਆਂ ਜਾਣ। ਕੁਛ ਨਹੀਂ ਜੀ, ਬੜੀਆਂ ਸਖਤ ਪਾਬੰਦੀਆਂ ਲਾਈਆਂ ਜਾਣ। ਪਾਕਿਸਤਾਨ 'ਚ ਲੋਕਾਂ ਦੀ ਆਵਾਜ਼ ਉੱਠਣਾ ਹੀ ਬੰਦ ਹੋ ਗਈ।
ਇਹ ਤੁਸੀਂ ਮੈਂ ਖਬਰਾਂ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਇਹ ਕਰਦੇ ਨੇ। ਪਾਕਿਸਤਾਨੀ ਮੀਡੀਆ ਦੇ ਉੱਤੇ ਕੁਝ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਪ੍ਰੋਗਰਾਮ ਕਰਨ ਤੇ ਬੈਨ ਲੱਗਾ ਪਿਆ ਹੈ। ਪੈਮਰਾ ਵੱਲੋਂ ਗੈਰ ਐਲਾਨੀਆ ਤੌਰ ਤੇ ਔਰ ਉੱਤੋਂ ਫੌਜੀ ਐਸਟੈਬਲਿਸ਼ਮੈਂਟ ਵੱਲੋਂ ਆਖਿਆ ਗਿਆ ਹੈ ਕਿ ਅਦਾਲਤਾਂ ਦੇ ਉੱਤੇ ਟਾਕ ਸ਼ੋਅ ਨਹੀਂ ਕਰਨਾ, ਤੁਸੀਂ ਇਮਰਾਨ ਖਾਨ ਦਾ ਨਾਂ ਨਹੀਂ ਲੈਣਾ, ਜਦੋਂ ਵੀ ਗੱਲ ਉਹਦੇ ਬਾਰੇ ਕਰਨੀ ਕਹਿਣਾ ਤਹਿਰੀਕ ਇਨਸਾਫ ਦੇ फलां तहरीक इंसाफ के बरतान, तहरीक इंसाफ के चेयरमैन, तहरीक इंसाफ के बानी, ਇਹੋ ਜਿਹੇ ਲਫ਼ਜ਼ ਨੇ ਜਿਹੜੇ ਉਹ ਵਰਤਨੇ। ਇਮਰਾਨ ਖਾਨ ਲਫ਼ਜ਼ ਹੀ ਨਹੀਂ ਕਹਿਣਾ। ਇਹ ਤੇ ਮੀਡੀਆ ਦੇ ਬਲੈਕ ਆਊਟ ਦੇ ਉੱਤੇ ਹਾਲਾਤ ਬਣੇ ਪਏ ਨੇ। ਉਹਦੇ 'ਚ ਹੁਣ ਬਾਕਾਇਦਾ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਹਦੇ 'ਚ ਡੈਮੋਕ੍ਰੈਟਿਕ ਬੀਬੀ ਹੈ ਅਮਰੀਕਾ ਦੀ, ਕਾਂਗਰਸ ਦੀ, ਪਰਮੀਲਾ ਜੇਬਾਲ, ਉਹਦੀ ਪ੍ਰਧਾਨਗੀ ਦੇ ਵਿੱਚ ਇਹ ਖਾਤਾ ਜਿਹੜਾ ਲਿਖਿਆ ਗਿਆ ਜਿਹਦੇ 'ਚ ਕਾਂਗਰਸਮੈਨ ਗ੍ਰੈਗ ਕੇਜ਼ਾਰ ਇਹ ਵੀ ਅੱਗੇ ਨੇ ਔਰ ਇਸੇ ਖਾਤੇ ਵਿੱਚ ਅਲਹਾਨ ਉਮਰ ਔਰ ਰਸ਼ੀਦਾ ਤਲੀਬ ਹੋਣੇ ਨੇ ਜਿਹੜੇ ਉਹਨਾਂ ਦੇ ਵੀ ਦਸਤਖਤ ਨੇ ਔਰ ਕੁੱਲ 44 ਦਸਤਖਤਾਂ ਦੇ ਨਾਲ ਜਿਹੜੇ ਅਮਰੀਕਾ ਦੇ ਫੋਰਨ ਮਿਨਿਸਟਰ ਨੇ ਮਾਰਕੋ ਰੂਬੀਓ, ਉਹਨਾਂ ਨੂੰ ਆਖਿਆ ਗਿਆ ਕਿ ਪਾਕਿਸਤਾਨ 'ਚ ਲੋਕਾਂ ਦੇ ਹੱਕ ਜਿੱਦਾਂ ਮਿੱਧੇ ਜਾ ਰਹੇ, ਜਿੱਦਾਂ ਆਵਾਜ਼ਾਂ ਦਬਾਈਆਂ ਜਾ ਰਹੀਆਂ, ਜਿੱਦਾਂ ਉੱਥੇ ਜ਼ਬਰ ਕੀਤਾ ਜਾ ਰਿਹਾ, ਪਾਕਿਸਤਾਨੀ ਹੁਕਮਰਾਨਾਂ ਦੇ ਸਾਰੇ ਖਾਤੇ ਬੈਨ ਕੀਤੇ ਜਾਣ, ਫਰੀਜ਼ ਕਰ ਦਿੱਤੇ ਜਾਣ, ਉਹਨਾਂ ਦੇ ਉੱਤੇ ਵੀਜ਼ਾ ਪਾਬੰਦੀਆਂ ਲਾਈਆਂ ਜਾਣ, ਅਮਰੀਕਾ ਵੜਨ ਤੇ ਪਾਬੰਦੀ ਲਾ ਜਾਏ, ਅਮਰੀਕਾ ਇਨਸਾਨੀ ਹੱਕਾਂ ਦੇ ਵਾਸਤੇ ਖਲੋਵੇ, ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ। ਇੱਕ ਨਹੀਂ ਜੀ 44 ਬੰਦਿਆਂ ਦਾ ਲੈਟਰ ਆਇਆ। ਵੇਖੋ ਅਮਰੀਕਾ ਬਹਾਦਰ ਹੁਣ ਆਪਣੀ ਫਾਰਨ ਪਾਲਿਸੀ, ਡੈਮੋਕ੍ਰੇਸੀ ਦੇ ਹਮਾਇਤ ਜਾਂ ਕਹਿ ਲਓ ਕਿ ਪਾਕਿਸਤਾਨ ਦੇ ਨਾਲ ਆਪਣੇ ਤਾਲੁਕ ਵਾਸਤਿਆਂ ਦੇ ਵਿੱਚ ਕਿਹੜੇ ਨਫੇ ਨੁਕਸਾਨ ਹੈ ਜਿਹੜੇ ਉਹ ਤਕੜੀ ਤੋਲ ਕੇ ਇਹਦੇ ਤੇ ਕੀ ਕੰਮ ਕਰਦਾ। ਬਹਰਹਾਲ ਇਹ ਕਨਫਰਮ ਹੋ ਗਿਆ ਹੈ ਕਿ 44 ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਵੱਲੋਂ ਬਕਾਇਦਾ ਇਹ ਖਾਤਾ ਜਿਹੜਾ ਮਾਰਕੋ ਰੂਬੀਓ ਨੂੰ ਲਿਖਿਆ ਗਿਆ ਪਾਕਿਸਤਾਨ ਬਾਰੇ। ਜੀ ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ ਜੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਯਾਨੀ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਤੇ, YouTube ਤੇ, ਇੰਸਟਾਗ੍ਰਾਮ ਤੇ, ਟਿਕਟੌਕ ਤੇ ਇਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਅਸੀਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।